ਅਗਲੀ ਗੱਲ ਸ਼ਰਮਾ ਜੀ ਇਹਨਾਂ ਦੀ ਕਰ ਲਈਏ ਚੁਣੇ ਹੋਏ ਨੁਮਾਇੰਦਿਆਂ ਦੀ, ਚਾਹੇ ਉਹ ਸਾਡੇ ਐਮਪੀਜ਼ ਨੇ, ਚਾਹੇ ਉਹ ਐਮਐਲਏਜ਼ ਨੇ। ਕਹਿੰਦੇ ਦੇਸ਼ ਦੇ ਵਿੱਚ ਜਿਹੜੇ ਐਮਪੀਜ਼ ਨੇ ਜਾਂ ਜਿਹੜੇ ਐਮਐਲਏਜ਼ ਨੇ, ਉਹਨਾਂ ਤੇ 5000 ਤੋਂ ਵੱਧ ਅਪਰਾਧਿਕ ਜਿਹੜੇ ਕੇਸ ਨੇ ਉਹ ਚੱਲ ਰਹੇ ਨੇ। ਪ੍ਰਵੀਨ ਜੀ, ਆਪਾਂ ਕਈ ਵਾਰ ਇਹਨਾਂ ਪਹਿਲੂਆਂ ਤੇ ਗੱਲ ਕੀਤੀ ਹੈ ਕਿ ਲੋਕ ਸਭਾ ਦੇ ਕਿੰਨੇ ਨੁਮਾਇੰਦੇ ਨੇ, ਰਾਜ ਸਭਾ ਦੇ ਕਿੰਨੇ ਨੇ, ਐਮਐਲਏ ਐਮਪੀ ਕਿੰਨੇ ਨੇ, ਉਹਨਾਂ ਚੋਂ ਕਿੰਨਿਆਂ ਤੇ ਕਿਹੋ ਜਿਹੇ ਕੇਸ ਚੱਲਦੇ ਨੇ, ਫੌਜਦਾਰੀ ਦੇ ਮਾਮਲੇ ਕਿੰਨੇ ਨੇ, ਅਪਰਾਧਿਕ ਮਾਮਲੇ ਕਿੰਨੇ ਨੇ, ਕਤਲ ਵਾਲੇ ਮਾਮਲੇ ਕਿੰਨੇ ਨੇ, ਔਰਤਾਂ ਦੇ ਜਿਨਸੀ ਸ਼ੋਸ਼ਣ। ਉਹ ਆਪਾਂ ਲੰਮੀ ਕਈ ਵਾਰ ਵਿਸਤਾਰ ਚਰਚਾ ਕੀਤੀ ਹੈ, ਪਰ ਅੱਜ ਥੋੜੀ ਜਿਹੀ ਇੱਕ ਵੱਖਰੇ ਪਹਿਲੂ ਤੋਂ ਚਰਚਾ। ਉਹ ਚਰਚਾ ਇਸ ਹਵਾਲੇ ਨਾਲ ਹੈ ਕਿ ਸੁਪਰੀਮ ਕੋਰਟ ਨੂੰ ਇੱਕ ਰਿਪੋਰਟ ਦਾਖਲ ਕੀਤੀ ਗਈ ਹੈ ਜੀ ਜੀ, ਔਰ ਉਹ ਜੀ 17ਵੀਂ ਰਿਪੋਰਟ ਹੈ। ਠੀਕ ਹੈ। ਹਰ ਸਾਲ ਇੱਕ ਰਿਪੋਰਟ ਦਾਖਲ ਕੀਤੀ ਜਾਂਦੀ ਹੈ ਜਿਸ 'ਚ ਦੱਸਿਆ ਜਾਂਦਾ ਹੈ ਕਿ ਐਮਐਲਏ ਐਮਪੀ ਨਾਲ ਸੰਬੰਧਿਤ ਮਾਮਲੇ ਕਿੰਨੇ ਕੁ ਲਟਕ ਰਹੇ ਨੇ। ਤੇ ਜਦੋਂ ਉਹਦੇ ਵੱਲ ਘੋਖ ਕੀਤੀ ਤਾਂ ਇਸ ਰਿਪੋਰਟ ਦੇ ਵਿੱਚ ਦਮ ਭਰਿਆ ਗਿਆ ਕਿ ਭਾਈ 5000 ਤੋਂ ਵੱਧ ਮਾਮਲੇ ਆ ਐਮਐਲਏ ਐਮਪੀਆਂ ਦੇ ਉੱਤੇ। ਜੀ ਔਰ ਜੀ, ਇਹਨਾਂ ਚੋਂ ਲਗਭਗ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਅੱਧ ਦੇ ਕਰੀਬ 2122 ਮਾਮਲੇ ਪਿਛਲੇ 5 ਸਾਲਾਂ ਤੋਂ ਲਟਕੇ ਹੋਏ ਨੇ, ਮਤਲਬ 40% ਮਾਮਲੇ। ਜੀ ਲੋਕ ਸਭਾ ਦੇ 44% ਮੈਂਬਰ, ਲੋਕ ਸਭਾ ਦੇ 44% ਮੈਂਬਰ, ਰਾਜ ਸਭਾ ਦੇ 31% ਮੈਂਬਰ। ਇਹ ਸੰਸਦ ਮੈਂਬਰਾਂ ਦੇ ਮੈਂ ਅੰਕੜੇ ਦੱਸ ਰਿਹਾ ਕਿ ਜੇ 100 ਦੇ ਵਿੱਚੋਂ ਲੋਕ ਸਭਾ 'ਚ 44 ਤੇ ਰਾਜ ਸਭਾ 'ਚ 100 ਦੇ ਪਿੱਛੇ 31 ਜੀ ਉਹ ਨੇ ਜੀ ਜਿਨ੍ਹਾਂ ਦੇ ਅਪਰਾਧਿਕ ਮਾਮਲੇ ਲਟਕੇ ਹੋਏ ਨੇ। ਜੀ, ਹੁਣ ਇੱਕ ਬੰਦੇ ਦੇ 4 ਵੀ ਹੋ ਸਕਦੇ, ਇੱਕ ਦਾ ਇੱਕ ਵੀ ਹੋ ਸਕਦਾ। ਸੋ ਇਸ ਹਵਾਲੇ ਨਾਲ ਇਹ ਬਕਾਇਦਾ ਤੌਰ ਤੇ ਵਿਜੇ ਹੰਸਾਰੀਆ ਨੇ, ਜਿਨ੍ਹਾਂ ਨੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਦੀ ਖੋਜ ਪੜਤਾਲ ਦੇ ਹਵਾਲੇ ਨਾਲ ਆਪਣੀ 17ਵੀਂ ਰਿਪੋਰਟ ਸੁਪਰੀਮ ਕੋਰਟ 'ਚ ਦਾਖਲ ਕੀਤੀ ਆ। ਠੀਕ ਹੈ ਨਾ, ਤੇ ਇਹ ਇੱਕ ਪਟੀਸ਼ਨ ਦੇ ਜਵਾਬ ਵਜੋਂ ਆ। ਇੱਕ ਪਟੀਸ਼ਨ ਸਾਹਮਣੇ ਆਈ ਸੀਗੀ 2011 ਦੇ ਵਿੱਚ, ਸ਼ਾਇਦ ਪਹਿਲਾਂ। ਉਸ ਪਟੀਸ਼ਨ ਦੇ ਹਵਾਲੇ ਨਾਲ ਇਹ ਸਵਾਲ ਆਇਆ ਸੀਗਾ ਕਿ ਭਾਈ ਐਮਐਲਏ ਐਮਪੀਆਂ ਦੇ ਖਿਲਾਫ ਕਿੰਨੇ ਕੁ ਅਪਰਾਧਿਕ ਮਾਮਲੇ ਚੱਲਦੇ ਨੇ, ਉਹ ਕਿਸ ਸਥਿਤੀ 'ਚ ਨੇ, ਉਹ ਛੇਤੀ ਨਿਪਟਣੇ ਚਾਹੀਦੇ ਨੇ। ਠੀਕ ਹੈ। ਸੋ ਇੱਕ ਰਿਪੋਰਟ 2011 ਦੇ ਵਿੱਚ ਦਾਖਲ ਕੀਤੀ ਜਾਂਦੀ ਹੈ, ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਕਿ ਜਿਹੜੇ ਅਪਰਾਧਿਕ ਮਾਮਲੇ ਜਾਂ ਹੋਰ ਤਰ੍ਹਾਂ ਦੇ ਮਾਮਲੇ ਐਮਐਲਏ ਐਮਪੀਆਂ ਦੇ ਖਿਲਾਫ ਚੱਲਦੇ ਨੇ, ਉਹ 'ਚ ਤੇਜ਼ੀ ਲਿਆਉਣ ਦੀ ਲੋੜ ਆ ਤਾਂ ਕਿ ਉਹ ਛੇਤੀ ਨਿਬੜ ਸਕਣ। ਜੀ, ਉਸ ਹਵਾਲੇ ਨਾਲ ਫਿਰ ਇਹ ਰਿਪੋਰਟ ਮੰਗੀ ਜਾਂਦੀ ਸੀ। ਉਹ ਰਿਪੋਰਟ ਹਰ ਵਾਰ ਆਉਂਦੀ ਹੈ ਕਿ ਕਿੰਨੇ ਮਾਮਲੇ ਲਟਕਦੇ ਨੇ, ਕੀ ਸਥਿਤੀ 'ਚ ਨੇ। ਸੋ ਇਹਦੇ ਵਿੱਚੋਂ ਸਾਹਮਣੇ ਆਈ ਗੱਲ ਕਿ 5097 ਮਾਮਲੇ ਆ ਜੀ, ਜਿਸ ਚੋਂ 2122 ਮਾਮਲੇ ਸਿਰਫ ਪਿਛਲੇ 5 ਸਾਲਾਂ ਦੇ ਆ, 40% ਮਾਮਲੇ ਉਹ ਹੈ। ਤੇ ਜਦੋਂ ਮੈਂ ਲੋਕ ਸਭਾ ਦੇ ਮੈਂਬਰਾਂ ਦੇ ਹਵਾਲੇ ਨਾਲ ਦੇਖਦਾ ਤਾਂ ਜੀ ਇਹਦੇ ਵਿੱਚ 542 ਚੋਂ ਕਹਿੰਦੇ 236 ਦੇ ਖਿਲਾਫ ਮਾਮਲੇ ਚੱਲਦੇ ਆ ਜੀ ਜੀ। ਕੁੱਲ ਮਾਮਲੇ ਆਪਾਂ ਸਾਰਿਆਂ ਦੇ ਐਮਐਲਏ ਐਮਪੀਆਂ ਦੇ 5097 ਦੀ ਗੱਲ ਕਰ ਰਹੇ ਹਾਂ, ਪਰ ਕੱਲੇ ਲੋਕ ਸਭਾ ਦੇ ਵਿੱਚ 236 ਦੇ ਖਿਲਾਫ, ਮਤਲਬ 44% ਮੈਂਬਰਾਂ ਦੇ ਉੱਤੇ ਕਿਸੇ ਨਾ ਕਿਸੇ ਮਾਮਲੇ 'ਚ ਘਿਰੇ ਨੇ, ਫਸੇ ਨੇ, ਕੋਰਟ ਕਚਹਿਰੀਆਂ ਦੇ ਧੱਕੇ ਖਾਣ ਲਈ ਮਜਬੂਰ ਨੇ ਵਿਚਾਰੇ, ਕਿਉਂਕਿ ਬਹੁਤ ਸੇਵਾ ਕੀਤੀ ਹੋਣੀ ਨਾ ਦੇਸ਼ ਦੀ। ਤੇ ਦੂਸਰੇ ਪਾਸੇ ਇਹੋ ਜਿਹੇ ਰਾਜ ਸਭਾ 'ਚ ਵੀ ਹੈਗੇ। ਰਾਜ ਸਭਾ 'ਚ 226 ਚੋਂ 71, ਮਤਲਬ 31% ਜੀ। ਤੇ ਜਦੋਂ ਕਿ 3991 ਸਾਡੇ ਐਮਐਲਏ ਨੇ ਵੱਖ-ਵੱਖ ਸੂਬਿਆਂ ਦੇ ਹਵਾਲੇ ਨਾਲ, ਜਿਨ੍ਹਾਂ ਚੋਂ 1723 ਦੇ ਉੱਤੇ ਮਾਮਲੇ ਚੱਲਦੇ ਆ ਜੀ। ਠੀਕ ਹੈ। 43% ਇਹ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਹਨਾਂ ਨੂੰ ਚੁਣਦੇ ਹਾਂ, ਜਿਹਨਾਂ ਨੂੰ ਅਸੀਂ ਦੇਸ਼ ਭਗਤ ਦੇ ਨਾਂ ਤੇ, ਦੇਸ਼ ਸੇਵਾ ਦੇ ਨਾਂ ਤੇ ਲੀਡਰ ਚੁਣਦੇ ਆ। ਉਹਨਾਂ ਦਾ ਆਹ ਕਿਰਦਾਰ ਆ, ਔਰ ਇਹ ਉਹ ਨੇ ਜਿਹੜਾ ਜਿਨ੍ਹਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਅਪਰਾਧਿਕ ਮਾਮਲਾ ਚੱਲ ਗਿਆ। ਇਹਨਾਂ 'ਚ ਕੁਝ ਬਦਲਾਖੋਰੀ ਦਾ ਸ਼ਿਕਾਰ ਵੀ ਹੋਣੇ, ਪਰ 1-2 ਮਾਮਲੇ ਹੋ ਸਕਦੇ ਆ। ਹੁਣ ਬ੍ਰਿਜ ਭੂਸ਼ਣ ਵਰਗੇ ਤੇ 33 ਮਾਮਲੇ ਚੱਲਦੇ ਆ, 1-2 ਬਦਲਾਖੋਰੀ ਵਾਲੇ ਸਾਰੇ ਥੋੜਾ ਜਿਹਾ ਹੋ ਗਏ। ਸੋ ਇਹ ਸਾਰੀ ਸਥਿਤੀ ਦੱਸਦੀ ਆ ਜੀ। ਔਰ ਹੁਣ ਜਿਹੜੀ 17ਵੀਂ ਰਿਪੋਰਟ ਸੌਂਪੀ ਗਈ, ਉਹ 'ਚ ਸਲਾਹ ਵੀ ਦਿੱਤੀ ਗਈ ਆ ਜੀ। ਉਹ 'ਚ ਸਲਾਹ ਦਿੱਤੀ ਗਈ ਕਿ ਤੇਜ਼ੀ ਲਿਆਂਦੀ ਜਾਵੇ ਜੀ ਇਹਨਾਂ ਮਾਮਲਿਆਂ 'ਚ। ਠੀਕ ਹੈ। ਦੂਸਰਾ, ਇਸ ਦਾ ਪੱਖ ਸਾਰੇ ਲੋਕਾਂ ਸਾਹਮਣੇ ਸਮੇਂ-ਸਮੇਂ ਉਜਾਗਰ ਕੀਤੇ ਜਾਣ। ਤੀਸਰਾ, ਇਹਦੇ ਵਿੱਚ ਕਹਿੰਦੇ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਜਿਹੜਾ ਵੀ ਅਪਰਾਧਿਕ ਮਾਮਲੇ 'ਚ ਘਿਰਿਆ ਹੋਇਆ ਮੈਂਬਰ ਪਾਰਲੀਮੈਂਟ ਹੈ, ਠੀਕ ਹੈ, ਜਾਂ ਲੋਕ ਸਭਾ ਰਾਜ ਸਭਾ ਦੇ ਨਾਲ ਐਮਐਲਏ ਹੈ, ਮੰਨ ਲਓ, ਉਹਦਾ ਜੇ ਉਹ ਨਹੀਂ ਆ ਪੇਸ਼ ਹੁੰਦਾ ਤਾਂ ਉਹਨੂੰ ਤਕਨੀਕ ਰਾਹੀਂ ਤੁਰੰਤ ਪੇਸ਼ ਕਰਕੇ ਉਹਨਾਂ ਦੀਆਂ ਪੇਸ਼ੀਆਂ, ਗਵਾਹੀਆਂ, ਸਾਰਾ ਕੁਝ ਉਹਨਾਂ ਸੰਬੰਧਿਤ, ਤਾਂ ਕਿ ਇਹ 'ਚ ਮਾਮਲੇ ਤੇਜ਼ੀ ਆ ਸਕੇ। ਜੇ ਉਹ ਇਸ ਤਰੀਕੇ ਨਾਲ ਵੀ ਸਾਹਮਣੇ ਨਹੀਂ ਆਉਂਦਾ, ਟਾਲਾ ਵੱਟਦਾ, ਤਾਂ ਫਿਰ ਉਹਦੀਆਂ ਜ਼ਮਾਨਤਾਂ ਰੱਦ ਕਰਕੇ ਉਹਨੂੰ ਅੰਦਰ ਦਿੱਤਾ ਜਾਵੇ। ਜੀ ਜੀ। ਤੇ ਉਹ ਸਮਾਂ ਬਰਬਾਦ ਕਰਦਾ, ਅਦਾਲਤ ਦਾ ਵੀ, ਲੋਕਾਂ ਦਾ ਵੀ, ਪੈਸਾ ਵੀ। ਸੋ ਇਸ ਲਈ ਇਹ ਹਵਾਲੇ ਨਾਲ ਇਹ ਰਿਪੋਰਟ ਖਾਸੀ ਨਜ਼ਰਸਾਨੀ ਮੰਗਦੀ ਹੈ ਪ੍ਰਵੀਨ ਜੀ, ਕਿ ਇਹ ਇੱਕ ਸਾਡੇ ਲੀਡਰਾਂ ਦਾ ਕਿਰਦਾਰ ਦਾ ਸ਼ੀਸ਼ੇ 'ਚ ਉਤਾਰਦੀ ਹੈ ਉਹਨਾਂ ਨੂੰ, ਕਿਆ ਆਹ ਸਿਸਟਮ ਹੈ ਜੀ। सिर्फ हंगामा खड़ा करना मकसद नहीं है मेरा, सारी कोशिश ये है कि सूरत बदलनी चाहिए। क्यों तुसी बृज भूषण का जिक्र किया, आशीष मिश्रा, अजय मिश्रा टैनी,
ਰਾਜ ਵਿਦੇਸ਼ ਮੰਤਰੀ ਬਣਿਆ ਰਿਹਾ, ਉਹਦੇ ਪੁੱਤ ਨੇ 4 ਕਿਸਾਨ, ਸਿੱਖ ਕਿਸਾਨ ਦਰੜ ਕੇ ਮਾਰ ਦਿੱਤੇ। ਜਗਦੀਸ਼ ਟਾਈਟਲਰ ਵਰਗੇ ਲੋਕ ਇੱਥੇ ਟਿਕਟਾਂ ਲੈਂਦੇ ਰਹੇ ਔਰ ਉਹਨਾਂ ਨੂੰ ਬਿਲਕੁਲ। ਹੋ ਕੇ ਕਾਂਗਰਸੀਆਂ ਹੁਣ ਨੇ ਵੀ ਨਹੀਂ ਹਟਦੇ ਉਹਨਾਂ ਨੂੰ। ਹੁਣ ਵੀ ਨਹੀਂ ਹਟਦੇ। ਸੋ ਰੌਲਾ ਇਹ ਨਹੀਂ ਹੈ ਕਿ ਜ਼ੁਲਮ ਹੋ ਰਿਹਾ ਲੋਕਾਂ ਦੇ ਉੱਤੇ, ਮਸਲਾ ਇਹ ਹੈ ਕਿ ਉਸ ਜ਼ੁਲਮ ਦੇ ਲਈ ਨਿਆਂ ਨਹੀਂ ਮਿਲ ਰਿਹਾ। ਨਹੀਂ, ਨਿਆਂ ਕਿੱਥੋਂ ਮਿਲਣਾ ਪ੍ਰਵੀਨ ਜੀ? ਨਵੇਂ ਜੰਮ ਗਏ ਹੁਣ ਤਾਂ ਬਦਲਾ ਵਾਲੇ। ਜੀ। ਮਤਲਬ ਕੋਈ ਗੱਡੀ 'ਚ ਬੈਠ ਕੇ ਪੁਲਿਸ ਵਾਲਿਆਂ ਨੂੰ ਧਮਕਾਉਂਦਾ ਹੈ, ਕੋਈ ਪੱਤਰਕਾਰ ਨੂੰ ਦਫ਼ਤਰ ਬੁਲਾ ਕੇ ਕੁੱਟਦਾ। ਕੁੱਟਦਾ, ਬਿਲਕੁਲ ਬਿਲਕੁਲ। ਸੋ ਇਹ ਕਿਰਦਾਰ ਨੇ ਇਹਨਾਂ ਦੇ। ਇਹ ਐਮਐਲਏ ਨੇ ਜਿਨ੍ਹਾਂ ਤੋਂ ਲੋਕ ਆਸ ਕਰਦੇ ਆ ਕਿ ਸਾਡੇ ਮਸਲੇ 'ਚ ਇਨਸਾਫ ਦਿਵਾਉਣਗੇ। ਸਿਰਫ ਕੀ ਹੈ ਕਿ ਪੱਤਰਕਾਰ ਨੇ ਤੁਹਾਡੇ ਕੋਈ ਤੱਥ ਸਾਹਮਣੇ ਲਿਆਤੇ, ਕੋਈ ਰਿਪੋਰਟ ਸਾਹਮਣੇ ਲਿਆਤੀ, ਤੁਹਾਨੂੰ ਕੋਈ ਸਵਾਲ ਕਰ ਲਿਆ, ਤੁਹਾਡੇ ਕੋਲ ਕੋਈ ਠੋਸ ਆਧਾਰ ਹੈ, ਜਵਾਬ ਦਿਓ। ਜੇ ਪੱਤਰਕਾਰ ਝੂਠ ਬੋਲਦਾ, ਜਾਓ ਅਦਾਲਤ 'ਚ, ਅਦਾਲਤ ਸਾਬਤ ਹੋ ਜਾਊਗਾ। ਤੁਸੀਂ ਕੁੰਡੀ ਲਾ ਕੇ ਆ ਜਾਂਦੇ, ਫਿਰ ਚੌਂਕ 'ਚ ਖੜ ਕੇ ਗੱਲ ਕਰ ਲੈਂਦੇ ਉਸ ਪੱਤਰਕਾਰ ਨਾਲ। ਸੋ ਇਹ ਸਥਿਤੀ ਪਹਿਲਾਂ ਨਾਲੋਂ ਬਦਤਰ ਹੁੰਦੀ ਜਾ ਰਹੀ ਹੈ। ਜੀ ਬਿਲਕੁਲ। ਜਿਹੜੇ ਨਵੇਂ ਚੁਣੇ ਤਾਂ ਸ਼ਰਮਾ ਜੀ ਪੰਜਾਬੀਆਂ ਦੀ ਗੈਰਤ ਨੂੰ ਵੰਗਾਰ ਰਹੇ ਨੇ ਅਸਲ, ਕਿਉਂਕਿ ਗੁੰਡਾਗਰਦੀ ਝੱਲਣਾ ਪੰਜਾਬ ਦੀ ਗੈਰਤ ਨਹੀਂ ਹੈ। ਇਹ ਦੂਜੇ ਸੂਬਿਆਂ ਦੇ ਵਿੱਚ ਚੱਲ ਸਕਦਾ, ਜਿੱਥੇ ਮੁਖਤਾਰ ਅੰਸਾਰੀ ਨੂੰ ਲੋਕ ਜਿਤਾ ਦਿੰਦੇ ਨੇ, ਜਿੱਥੇ ਹੋਰਨਾਂ ਲੋਕਾਂ ਨੂੰ ਲੋਕ ਜਿਤਾ ਦਿੰਦੇ ਨੇ, ਪਰ ਇੱਥੇ ਬਥੇਰੇ ਲੋਕ ਆਏ ਜਿਹੜੇ ਆਪਦੇ ਦਮ ਤੇ ਜਿਹੜੇ ਕਹਿੰਦੇ ਸੀ ਇੰਨੇ ਸਾਲ ਅਸੀਂ ਗਰੰਟੀ ਕਰਦੇ ਸਾਡਾ ਰਾਜ ਨਹੀਂ ਚੱਲਦਾ, ਉਹ ਤੌਰ ਤੇ। ਬਿਲਕੁਲ। ਸੋ ਇਹ ਪੰਜਾਬ ਆ, ਇਹਦੀ ਤਹਿਜ਼ੀਬ ਸਮਝਣ ਦੀ ਲੋੜ ਆ, ਇਹਦੀ ਤਬੀਅਤ ਸਮਝਣ ਦੀ ਲੋੜ ਆ, ਇਹਦੀ ਤਸੀਰ ਸਮਝਣ ਦੀ ਲੋੜ ਆ। ਬਿਲਕੁਲ।